ਕੈਲੀਫੋਰਨੀਆ ਦੇ 2 ਰਿਪਬਲਿਕਨ ਲਾ ਮੇਕਰਸ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਜੋ ਅਨਹਾਊਸਡ ਲੋਕ ਆ, ਜਾਣੀ ਕਿ ਜੋ ਹੋਮਲੈਸ ਲੋਕ ਆ, ਉਹ ਪਬਲਿਕ ਪਲੇਸਿਸ ਦੇ ਲਾਗੇ ਆਪਣੀਆਂ ਇਨਕੰਬੈਂਟਸ ਜੋ ਹੈਗੀਆਂ ਆ, ਆਪਣੇ ਟੈਂਟ ਉਹ ਨਹੀਂ ਲਗਾ ਸਕਣਗੇ। ਚਾਹੇ ਉਹ ਡੇ ਕੇਅਰ ਸੈਂਟਰ ਹੋਣ, ਪਾਰਕਸ ਹੋਣ, ਲਾਇਬ੍ਰੇਰੀਜ਼ ਹੋਣ। ਇੱਕ ਨਵੇਂ ਇਲੈਕਟਡ ਅਸੈਂਬਲੀ ਮੈਂਬਰ ਜੋਸ਼ ਹੂਵਰ, ਰਿਪਬਲਿਕਨ ਆ, ਸੈਕਰਾਮੈਂਟੋ ਸਵਰਬ ਆਫ ਫੋਲਸਮ ਤੋਂ, ਉਹਨਾਂ ਨੇ AB 257 ਬਿੱਲ ਲੈ ਕੇ ਆਂਦਾ ਆ, ਜਿਹਦੇ ਮੁਤਾਬਕ ਨਾ ਤੁਸੀਂ ਬੈਠ ਸਕਦੇ ਆ, ਨਾ ਲੰਮੇ ਪੈ ਸਕਦੇ, ਨਾ ਸੌ ਸਕਦੇ ਆ, ਨਾ ਆਪਣਾ ਜਿਹੜਾ ਸਮਾਨ ਆ ਉਹ ਕਿਸੇ ਤਰ੍ਹਾਂ ਦਾ ਸਟੋਰ ਕਰ ਸਕਦੇ ਆ ਕਿਸੇ ਵੀ ਪਬਲਿਕ ਫੈਸਿਲਿਟੀ ਦੇ 500 ਫੁੱਟ ਦੇ ਅੰਦਰ ਅੰਦਰ। ਪਿਛਲੇ ਮਹੀਨੇ ਰਿਪਬਲਿਕਨ ਸਟੇਟ ਸੈਨੇਟਰ ਬ੍ਰਾਇਨ ਜੋਨਸ ਆਫ ਸੈਨ ਡੀਗੋ, ਉਹਨਾਂ ਨੇ ਵੀ ਇੱਕ SB 31 ਬਿੱਲ ਪ੍ਰਪੋਜ਼ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1000 ਫੁੱਟ ਤੋਂ ਜੋ ਸੇਮ ਸਟਰਕਚਰ ਆ ਦੂਰ ਰਹਿਣਾ ਚਾਹੀਦਾ। ਵਿਦਿਨ ਉਸ ਜੋ 1000 ਫੁੱਟ ਦੇ ਵਿੱਚ ਕੋਈ ਵੀ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਦੱਸੀਆਂ ਉਹ ਨਹੀਂ ਕਰ ਸਕਦਾ, ਨਹੀਂ ਤਾਂ ਉਹਨਾਂ ਨੂੰ $25 ਫਾਈਨ ਤੋਂ ਲੈ ਕੇ ਮਿਸਡਮੀਨਰ ਚਾਰजेस ਤੱਕ ਲੱਗਣਗੇ। ਸੋ ਦੋਨਾਂ ਦੇ ਵਿੱਚ ਕੋਈ ਕਿਸੇ ਨੂੰ ਸ਼ੈਲਟਰ ਪਲੇਸ ਦੇਣ ਦੀ ਗੱਲਬਾਤ ਨਹੀਂ ਹੋਈ ਹੈਗੀ, ਹਜੇ ਪਾਸ ਹੋਣਾ ਤਾਂ ਦੂਰ ਦੀ ਗੱਲ ਹੈ, ਪਰ ਇਹ ਬਿੱਲ ਜ਼ਰੂਰ ਲੈ ਕੇ ਆਏ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਰਕੇ ਜਿਹੜੇ ਰੈਜ਼ਰਵਾਇਰਸ ਆ ਉਹ ਭਰੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਥੋੜ੍ਹੇ ਬਿਹਤਰ ਸਥਿਤੀ 'ਚ ਨਜ਼ਰ ਆ ਰਹੇ ਆ। ਇਸੇ ਦੇ ਚੱਲਦਿਆਂ ਕੈਲੀਫੋਰਨੀਆ ਨੇ ਇਹ ਹੁਣ ਆਖਿਆ ਵੀ ਬਹੁਤ ਸਾਰੀਆਂ ਸਿਟੀਜ਼ ਜਾਂ ਜਿਹੜੇ ਵਾਟਰ ਰਿਸੋਰਸਿਸ ਵਾਲੇ, ਉਹਨਾਂ ਨੇ ਕਿਹਾ ਵੀ ਵੱਖ-ਵੱਖ ਸਿਟੀਜ਼ ਨੂੰ ਹੁਣ ਜ਼ਿਆਦਾ ਪਾਣੀ ਘੱਲਿਆ ਜਾਵੇਗਾ। ਕਹਿੰਦੇ ਵੀ ਪੋਜ਼ੀਟਿਵ ਇਫੈਕਟ ਇਸ ਦਾ ਇਹ ਰਿਹਾ ਵੀ 27 ਮਿਲੀਅਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ, ਉਹਨਾਂ ਨੂੰ ਹੁਣ ਪਾਣੀ ਦੀ ਸਪਲਾਈ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਵੱਧ ਮਿਲ ਸਕਦੀ ਆ। ਸੋ ਸਟੇਟ ਵਾਈਡ ਜਿਹੜੇ 2 ਜਿਹੜੇ ਸਭ ਤੋਂ ਵੱਡੇ ਰੈਜ਼ਰਵਾਇਰ ਓਰੋਵਿਲ ਤੇ ਸੈਨ ਲੂਇਸ ਆ, ਉਹਨਾਂ ਦੇ ਵਿੱਚ ਕੰਬਾਈਨਡ 1.6 ਮਿਲੀਅਨ ਏਕੜ ਫੀਟ ਪਾਣੀ ਦਾ ਜਿਹੜੀ ਸਟੋਰੇਜ ਆ ਉਹ ਵਧੀ ਆ। ਤੇ ਕਹਿੰਦੇ ਵੀ ਇਹ 5.6 ਮਿਲੀਅਨ ਹਾਊਸ ਹੋਲਡਸ ਨੂੰ 1 ਸਾਲ ਦੇ ਲਈ ਪਾਣੀ ਮੁਹੱਈਆ ਕਰਵਾ ਸਕਦੀ ਆ। ਸੋ ਸਟੇਟ ਵਾਟਰ ਪ੍ਰੋਜੈਕਟ 2023 ਦੇ ਵਿੱਚ ਵਾਟਰ ਸਪਲਾਈ ਦੇ ਨਾਲ ਕਹਿੰਦੇ ਆ ਵੀ ਕਾਫੀ ਜਿਹੜੇ ਸ਼ਹਿਰਾਂ ਨੂੰ ਇਸ ਦਾ ਫਾਇਦਾ ਜਿਹੜਾ ਉਹ ਮਿਲਣ ਜਾ ਰਿਹਾ ਆ। ਜੀ, ਜੇ ਵੈਦਰ ਦੀ ਗੱਲ ਕਰਦੇ ਜਾਈਏ ਤਾਂ ਆਉਣ ਵਾਲੇ ਕੁਝ ਦਿਨ ਸੁੱਕੇ 'ਚ ਰਹਿਣਗੇ, ਪਰ ਸੰਡੇ ਨੂੰ ਥੋੜ੍ਹਾ ਮੀਂਹ ਆ ਉਹ ਕੈਲੀਫੋਰਨੀਆ ਦੇ ਵਿੱਚ ਆ ਸਕਦਾ ਹੈਗਾ। ਅਗਲੀ ਖਬਰ ਵੱਲ ਚਲੀਏ, ਜੋ ਹਾਫ ਮੂਨ ਵੇ ਤੋਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਕੁਝ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਫਾਰਮ ਵਰਕਰ ਨੇ ਆਪਣੇ ਹੀ ਨਾਲ ਦੇ ਸਾਥੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਤੇ ਹੁਣ ਜੋ ਇਨਵੈਸਟੀਗੇਸ਼ਨ ਹੋ ਰਹੀ ਆ ਉਹਦੇ 'ਚ ਇਹ ਪਤਾ ਲੱਗਿਆ ਵੀ ਇਹ ਜੋ ਫਾਰਮ ਵਰਕਰ ਸੀ, ਇਸ ਨੂੰ ਬੁੱਲੀ ਕੀਤਾ ਜਾਂਦਾ ਸੀ, ਵਾਰ-ਵਾਰ ਇਹਨੂੰ ਜਿਹੜਾ ਛੇੜਿਆ ਜਾਂਦਾ ਸੀ। ਤੇ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਹਾਫ ਮੂਨ ਵੇ ਦੇ ਫਾਰਮ ਵਰਕਰਸ ਰਹਿੰਦੇ ਸੀ, ਕਹਿੰਦੇ ਬਹੁਤ ਹੀ ਮਾੜੀਆਂ ਕੰਡੀਸ਼ਨ, ਗੰਦੀਆਂ ਜਿਹੜੇ ਮੋਬਲ ਹੋਮ ਟਾਈਪ ਜਿਹੜੀਆਂ ਘਰ ਸੀ ਉਹਨਾਂ 'ਚ ਰਹਿੰਦੇ ਸੀ, ਤੇ ਉਹਨਾਂ ਨੂੰ ਮਿਨੀਮਮ ਵੇਜ ਤੋਂ ਵੀ ਕਿਤੇ ਘੱਟ ਪੈਸੇ ਆ ਫਾਰਮ ਵਰਕਰ ਦੇ ਤੌਰ ਤੇ ਦਿੱਤੇ ਜਾਂਦੇ ਸੀ। ਕੈਲੀਫੋਰਨੀਆ ਟੈਰਾ ਗਾਰਡਨਸ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ, ਜਿਨ੍ਹਾਂ ਨੇ ਦੱਸਿਆ ਆ ਵੀ ਮਾਊਂਟਨ ਮਸ਼ਰੂਮ ਫਾਰਮ ਜੋ ਕੰਕੜ ਫਾਰਮ ਦੇ ਲਾਗੇ ਹੈਗੇ ਆ, ਉੱਥੇ ਇਹ ਰਹਿੰਦੇ ਸੀ। ਸੋ $9 ਪਰ ਆਵਰ ਦੇ ਹਿਸਾਬ ਨਾਲ ਇਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ। ਸੋ ਜਿੱਥੇ ਰਹਿੰਦੇ ਸੀ ਉਹ ਸ਼ਿਪਿੰਗ ਕੰਟੇਨਰਸ ਵਰਗੀ ਲੋਕੇਸ਼ਨ ਸੀ, ਕਿਸੇ ਤਰ੍ਹਾਂ ਦੀ ਕੋਈ ਹੈਲਥ ਕੇਅਰ ਨਹੀਂ, ਕੋਈ ਸਪੋਰਟ ਨਹੀਂ, ਕੋਈ ਸਰਵਿਸ ਨਹੀਂ। ਕਿੱਦਾਂ ਉਹ ਆਪਣੇ ਆਪ ਨੂੰ ਟੇਕ ਕੇਅਰ ਕਰਦੇ ਹੈਗੇ ਆ, ਤੇ ਬਸ ਉਹ $9 ਪਰ ਆਵਰ ਦੇ ਹਿਸਾਬ ਨਾਲ ਕਹਿੰਦੇ ਕੰਮ ਕਰਦੇ ਸੀ, ਜਦੋਂ ਕਿ ਮਿਨੀਮਮ ਵੇਜ ਅੱਜ ਦੀ ਡੇਟ ਦੇ ਵਿੱਚ $15.5 ਕੈਲੀਫੋਰਨੀਆ ਦੇ ਵਿੱਚ ਆ। ਜੀ